ਪੁੱਛਿਓ ਬਗੈਰ ਤੂੰ ਆਪਣੇ ਪਿੰਡ ਹੁਣ ਜਾ ਸਕਣਾ 80 ਸਾਲ ਬਾਅਦ? ਮੈਂ ਇਕੱਲਾ ਹੀ ਜਾ ਸਕਦਾ, ਪੁੱਛਣਾ ਨਹੀਂ ਕਿਸੇ ਨੂੰ? ਨਾ ਕਿਸੇ ਨੂੰ ਨਹੀਂ ਪੁੱਛ ਸਕਦਾ। ਉਹ ਵਾਹ ਬਾਬਾ, ਤੈਨੂੰ ਭੁੱਲਦੇ ਨਹੀਂ ਵੀ ਆਪਣਾ ਪਿੰਡ? ਨਾ ਨਾ, ਕਦੀ ਵੀ ਨਹੀਂ ਹੋ ਸਕਦਾ ਮੈਂ ਭੁੱਲ ਜਾਵਾਂ। ਬਾਬਾ ਕਿੰਨੀ ਦਫਾ ਯਾਦ ਆਉਂਦਾ ਪਿੰਡ ਦਿਹਾੜੀ 'ਚ? 24 ਘੰਟੇ ਹੀ ਰਹਿੰਦਾ ਯਾਦ। ਹੁਣ ਦਿਲ ਖਲੋ ਗਿਆ। ਉਹ ਜਿਹੜਾ ਸਾਡਾ ਰਿਸ਼ਤੇਦਾਰ ਉਹ ਕੋਸ਼ਿਸ਼ ਨਹੀਂ ਕਰਦਾ। ਰਾਤੀ ਵੀ ਮੈਂ ਪੋਤੇ ਨੂੰ ਆਖਿਆ, ਮੈਂ ਕਿਹਾ ਉਹਨੂੰ ਬੰਦੇ ਦੇ ਪੁੱਤ ਨੂੰ ਬੁਲਾ, ਬਾਬੇ ਨੂੰ ਭੇਜੀ ਹੈ ਉਹਨੂੰ ਬੁਲਾ। ਮੈਂ ਉਹਨੂੰ ਆਖਾਂ ਕੀ ਤੈਨੂੰ ਭਾਰ ਵਾ, ਕਾਹਤੋਂ ਡਰਦਾ ਆ? ਤੂੰ ਕਿਉਂ ਨਹੀਂ ਲਿਖਾਉਂਦਾ 5-7 ਨਾਂ ਸਾਡੇ ਕੋਲੋਂ ਲਿਖ, ਮੈਂ ਤੈਨੂੰ ਦੱਸਣਾ। ਇਹਨੇ ਮੁੰਡੇ ਨੇ ਕਿਹਾ ਮੈਂ ਹੁਣੇ ਕਰਾਉਣਾ ਤੇਰੇ ਗੱਲ। ਉਹਨੇ ਕਰਾਈ ਨਹੀਂ ਰਾਤੀ ਪੋਤੇ ਨੇ। ਬਲਾਲ ਨੇ ਕਰਾਈ ਨਹੀਂ। ਹਾਂ, ਬਲਾਲ ਨੇ ਕਰਾਈ ਨਹੀਂ ਮੇਰੀ ਗੱਲ। ਤੁਹਾਨੂੰ ਚਿੱਤਰ ਫੇਰਨਾ ਸੀ। ਮੋਬਾਈਲ ਹੀ ਕੋਲ ਆਪਣੇ ਲੈ ਟੱਚ ਮੋਬਾਈਲ ਨਾ ਮੇਰੇ ਖਰਾਬ ਹੋਇਆ, ਇਹਦੇ ਬਟਨ ਕੰਮ ਨਹੀਂ ਕਰਦੇ। ਆਪਣਾ ਪਿੰਡ ਵਾਲਿਆਂ ਨੂੰ ਤਾਂ ਸਹੀ ਮੇਰੇ ਕੋਲ ਮੋਬਾਈਲ ਹੈ। ਸਰਦਾਰ ਬੜੇ ਬੜੇ ਚਾਹੀਏ ਨੇ ਜਿਹੜੇ ਮਰ ਗਏ ਨਾ, ਉਹਨਾਂ ਦੇ ਔਲਾਦ ਨੂੰ ਦੀ ਪਿੰਡ ਨਾ ਵੀ ਤੁਹਾਨੂੰ ਜਾਣਦਾ, ਉਸ ਪਿੰਡ ਵਾਲਿਆਂ ਤੁਹਾਨੂੰ ਆਪਣੀ ਵੀਡੀਓ ਬਹਾਣੀ ਵੀ ਆ। ਮੈਂ ਨਾ ਸਾਰਾ ਜਿੰਨਾ ਪਿੰਡ ਆ ਨਾ, ਸਾਰੇ ਕੱਲੇ ਕੱਲੇ ਘਰ ਨੂੰ ਮੈਂ ਜਾਣਨਾ। ਕੋਈ ਮੇਰੇ ਕੋਲ ਭੁੱਲਿਆ ਨਹੀਂ ਵਾ ਫਲਾਣੇ ਦਾ ਘਰ ਆ, ਫਲਾਣੇ ਦਾ। ਉਹਦੇ ਲਈ ਮੈਂ ਸਿੱਖ ਨਹੀਂ ਸੀ ਸਦਾਉਂਦੇ, ਜੱਟ ਸਦਾਉਂਦੇ ਸਗੇ। ਉਹੀ ਢੋਲਣੇ ਤੇ ਉਹੀ ਪਾਲਣੇ। ਮੈਂ ਇਹ ਵੀ ਗੱਲ ਕੀਤੀ ਆ, ਮੈਂ ਕਿਹਾ ਅੱਜ ਸਿੰਘ ਬਣ ਗਿਆ ਤੁਸੀਂ। ਬਾਬਾ ਪਿੰਡ ਦੀ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜੀ ਚੀਜ਼ ਯਾਦ ਆਉਂਦੀ ਹੈ? ਮੁਹੱਬਤ ਸਾਨੂੰ ਪਿੰਡ ਦੀ ਹੀ ਹੁੰਦੀ ਆ ਨਾ, ਸਭ ਤੋਂ ਜ਼ਿਆਦਾ। ਉਹਨਾਂ ਨੇ ਦੇਖਣ ਦੀ ਖਾਸ ਵਾ, ਉਹਨਾਂ ਦੀ ਔਲਾਦ ਦੇਖਣ ਦੀ ਖਾਸ ਵਾ, ਉਹਨਾਂ ਦੀ ਔਲਾਦ ਦੇਖਣ ਦੀ ਖਾਸ ਆ ਮੈਨੂੰ। ਉਹਨਾਂ ਦੀ ਔਲਾਦ ਜਿਹੜੀ ਆ ਮੈਂ ਦੇਖ ਲਵਾਂ, ਉਹਨਾਂ ਦੀ ਔਲਾਦ ਜਿਹੜੀ ਹੈ ਨਾ ਮੈਂ ਦੇਖ ਲਵਾਂ। ਉਹਨਾਂ ਦੇ ਘਰਾਂ 'ਚ ਪਲਿਆ ਆ ਮੈਂ, ਉਹਨਾਂ ਦੇ ਘਰਾਂ ਦੇ ਵਿੱਚ ਮੈਂ ਪਲਿਆ ਆ, ਜਿਸ ਵਾਸਤੇ ਮੈਨੂੰ ਯਾਦ ਆਉਂਦੀ ਆ। ਉਹਨਾਂ ਦਾ ਆਸਾਨ ਨੇ ਤੁਹਾਡੇ ਤੇ, ਫਿਰ ਤੁਹਾਨੂੰ ਨਾ ਪਾਲਿਆ। ਹਾਂ, ਉਹਨਾਂ ਨੇ ਪਾਲਿਆ ਸਾਨੂੰ। ਕਮਾਲ ਹੋ ਗਈ ਯਾਰ, ਤੁਸੀਂ ਕੋਈ ਬੰਦਾ ਵੀ ਪਾਣੀ ਨਹੀਂ ਪੀ ਰਿਹਾ। ਬਾਬੇ ਦੀ ਇੱਕ ਗੱਲ ਮੇਰੇ ਦਿਲ ਤੇ ਲੱਗੀ ਨਾਜ਼ਰੀਨ, ਵੇਖੋ ਬਾਬੇ ਨੇ ਕੀ ਭਲਾ ਬੋਲਿਆ। ਬਾਬਾ ਕਹਿ ਰਿਹਾ ਸਰਦਾਰ ਨੂੰ ਕਿ ਪੀ ਕੋਨੇ ਵਿੱਚ ਕੁਛ ਪਾਈ, ਅਸੀਂ ਤੁਹਾਡੇ ਘਰੋਂ ਖਾਂਦੇ ਰਹੇ, ਤੁਹਾਡੇ ਘਰ ਪਲੇ ਆ। ਜਿਹਨੇ ਸਰਦਾਰਾਂ ਦੀ ਗੱਲ ਕਰਦਾ ਪਿਆ। ਹਾਂ, ਮੈਂ ਸੱਚ ਕਹਿਣਾ, ਅਸੀਂ ਇਹਨਾਂ ਦੇ ਘਰਾਂ 'ਚ ਪਲੇ ਆ। ਇਹਨਾਂ ਦੀਆਂ ਵੱਡੀਆਂ ਨੇ ਸਾਨੂੰ ਪਾਲਿਆ ਆ, ਇਹਨਾਂ ਦੇ ਵੱਡਿਆਂ ਨੇ, ਇਹਨਾਂ ਦੀਆਂ ਮਾਵਾਂ ਨੇ ਸਾਨੂੰ ਪਾਲਿਆ ਆ। ਅਸੀਂ ਪਾਣੀ ਵੀ ਉਹਨਾਂ ਦਾ ਲਾਉਂਦੇ ਰਿਹਾ, ਮਕਈ ਵੀ ਗੋੜਦਾ ਰਿਹਾ ਮੈਂ, ਖੂਹ ਵੀ ਚਲਾਉਂਦਾ ਰਿਹਾ ਮੈਂ। ਬਾਬਾ ਕਿਹੜਾ ਕੁਛ ਉਦੋਂ ਤੂੰ 20 ਸਾਲ ਦਾ ਸਾਂ। ਇਹ ਤੇ ਮੇਰੇ ਕੋਲ 30 ਸਾਲ 40 ਸਾਲ ਛੋਟੇ ਆ ਜਿਹੜੇ ਮੇਰੇ ਕੋਲ ਆਉਂਦੇ ਆ। ਅੱਛਾ, ਇਹਨਾਂ ਤੇ ਵੀਡੀਓ ਵੇਖੀ ਸੀਗੀ, ਵੀਡੀਓ ਵੇਖ ਕੇ ਨਾ ਤੇ ਫਿਰ ਇਹਨਾਂ ਆਖਿਆ ਬੰਦਾ ਸਾਡਾ ਆ, ਇਹ ਸਾਰੀ ਗੱਲ ਦੱਸਦਾ, ਸਾਰੇ ਪਿੰਡ ਦਾ ਸਾਰਿਆਂ ਦਾ ਨਾਮ ਲੈਣ ਡਿਆ ਆ, ਇਹ ਤਾਂ ਬੰਦਾ ਸਾਡਾ ਆ। ਉਹਨੇ ਫਿਰ ਕੋਸ਼ਿਸ਼ ਕੀਤੀ ਯਾਰ ਸਬਦਰਾਬਾਦ ਕਿੱਥੇ ਕਰਕੇ ਹੈਗਾ ਮਹੱਲਾ ਸਾਈਡ। ਪਿਛਲਾ ਪਿੰਡ ਸਾਰਾ ਦੱਸੇ ਨਾ ਜਰਾ, ਫਿਰ ਵੇਖਣਾ। ਪਿਛਲਾ ਪਿੰਡ ਕੋਟਲੀ ਖਾਨ ਸਿੰਘ, ਜ਼ਿਲ੍ਹਾ ਜਲੰਧਰ। ਜਲੰਧਰ ਤੋਂ 8 ਮੀਲ ਲੱਗੇ ਚੜਦੇ, ਤੇ ਰਾਮਾ ਮੰਡੀ ਤੋਂ 3 ਮੀਲ ਲੱਗੇ ਆ। ਰਾਮਾ ਮੰਡੀ 3 ਮੀਲ ਲੱਗੇ ਆ, 3 ਮੀਲ ਲੱਗੇ ਆ। ਬਾਬਾ ਤੈਨੂੰ ਪਿੰਡ ਕਿਉਂ ਨਹੀਂ ਭੁੱਲਦਾ? ਪਿਛਲਾ ਕੀ ਗੱਲ? 70 ਸਾਲ ਹੋ ਗਏ, ਭੁੱਲ ਜਾ ਹੁਣ ਉਹਨੂੰ। ਨਹੀਂ, ਮੈਂ ਉਹ ਪਿੰਡ ਵਾਲੇ ਮਾੜੇ ਬੰਦੇ ਡਰਦੇ ਕਰਦੇ ਨਹੀਂ ਹੋ, ਹਕੂਮਤ ਤੋਂ ਡਰਦੇ ਨਹੀਂ। ਚਲੋ ਉਹ ਤਾਂ ਕਰ, ਤੇਰਾ ਕਿਉਂ, ਤੈਨੂੰ ਕੀ ਤੜਪ, ਕਿਉਂ ਜਾਣਾ ਚਾਹਨਾ ਉੱਥੇ? 78 ਸਾਲ ਹੋ ਗਏ ਤੇ ਭੁੱਲਣ ਨਹੀਂ ਡਿਆ ਪਿੰਡ ਪਿਛਲਾ? ਕੌਣ? ਮੇਰੀ 100 ਸਾਲ ਦੇ ਮੈਂ ਲਾਗੇ ਪਹੁੰਚਾ ਆ। ਜਦੋਂ ਤੁਸੀਂ ਉਧਰੋਂ ਆਏ ਜੇ ਨਾ 20 ਸਾਲ ਦਾ ਸੀ। ਉਹ 78 ਸਾਲ ਹੋ ਗਏ ਨੇ ਆਇਆ ਨੂੰ। 70 ਨਹੀਂ ਜ਼ਿਆਦਾ ਹੋਏ ਆ। 70 ਤੇ 8 78 ਸਾਲ ਹੋ ਗਏ ਨੇ। 78 ਸਾਲ ਹੋ ਗਏ ਤੈਨੂੰ ਇੱਥੇ ਆਣ ਨੂੰ। ਫਿਰ ਤੂੰ ਅਜੇ ਤੱਕ ਕਿਉਂ ਨਹੀਂ ਪਿੰਡ ਭੁੱਲਦਾ ਪਿਛਲਾ, ਉੱਥੋਂ ਵਾਲਾ? ਕਿਹਨਾਂ ਨੂੰ? ਪਿਛਲਾ ਪਿੰਡ ਨਹੀਂ ਤੇਰੇ ਭੁੱਲਦਾ ਤੈਨੂੰ? ਮੈਂ ਨਾ, ਮੈਨੂੰ ਬੰਦੇ ਵੀ ਨਹੀਂ ਭੁੱਲਦੇ। ਤੜਪ ਨਹੀਂ ਜਾਂਦੀ ਵੀ ਦਿਲ ਚੋਂ? ਹਾਂ, ਤੜਪ ਨਹੀਂ ਜਾਂਦੀ ਵੀ? ਮੈਂ ਉਹਨਾਂ ਨੂੰ ਬੜਾ ਰਾਤੀ ਵੀ ਮੁੰਡੇ ਨੂੰ ਆਖਿਆ ਸੀ, ਉਹ ਬੰਦੇ ਦੇ ਪੁੱਤ ਨੂੰ ਮੈਨੂੰ ਮਿਲਾ, ਜਿਹੜਾ ਸਾਡਾ ਰਿਸ਼ਤੇਦਾਰ ਆ। ਉਹਨੇ ਸਮਿੰਦਰ ਸਿੰਘ ਨੇ ਨਾ ਆਪਣੇ ਘਰ ਬੁਲਾਏ, ਮਾਂ ਪੁੱਤ ਦੋਵੇਂ ਜਣੇ ਘਰ ਗਏ। ਮੈਂ ਉਹਨੂੰ ਆਖਿਆ ਭਈ ਠੀਕ ਆ। ਮੈਂ ਉਹਨਾਂ ਸਾਰਿਆਂ ਦੇ ਨਾਂ ਦੱਸੇ ਪਿਛਲਿਆਂ ਦੇ, ਉਸ ਕਬੀਲੇ ਦੇ। ਮੈਂ ਕਿਹਾ ਮੈਂ ਵੀ ਉਸੇ ਕਬੀਲੇ ਚੋਂ ਸ਼ਾਖ ਵਾ, ਤੇ ਤੂੰ ਇੰਨੀ ਦੇਰ ਨਾ ਲਾ, ਤੇ ਮੈਂ ਪੁੱਜਿਆ ਖੜਾ ਹੁਣ। ਤੇ ਤੁਸੀਂ ਜਲਦੀ ਕਰੋ, ਇਹ ਪੇਪਰ ਬਣਾਓ, ਆਖੋ ਤੁਸੀਂ ਇਹ ਸਾਡੇ ਰਿਸ਼ਤੇਦਾਰ ਕਦੀਮੀ ਆ। ਆਏ ਹਾਏ, ਇਹ ਸਾਡੇ ਰਿਸ਼ਤੇਦਾਰ ਕਦੀਮੀ ਆ, ਜੱਦੀ ਪੁਸ਼ਤੀ ਆ, ਇਹ ਸ਼ਾਖ ਵਾ। ਮੈਂ ਫਲਾਣੇ ਦਾ, ਤੁਸੀਂ 5-6 ਨਾਂ ਲਿਖੋ। ਉਹ ਤੋਂ ਜਿਹੜਾ ਸਾਨੂੰ ਕਾਗਜ਼ ਮਿਲਿਆ ਨਾ, ਪੈਕੇਜ ਉੱਥੋਂ ਏਜੰਸੀ ਤੋਂ, ਉਹ ਅਸੀਂ ਭੇਜਿਆ ਪਿਆ, ਇਹੋ ਜਿਹਾ ਲਿਖੋ, ਆਪਣੀ ਤਸਵੀਰ ਵਿੱਚ ਦੇ ਦੇ। ਤੇ ਹੈੱਡ ਮਾਸਟਰ ਦਾ ਤੁਸੀਂ ਨਾ
ਸਕੂਲ ਵਾਲੇ ਦੀ ਮੋਹਰ ਲਾ ਦੇ ਉੱਤੇ। ਹੋਰ ਕੋਈ ਐਡਾ ਮਸਲਾ ਨਹੀਂ ਹੈਗਾ। ਤੂੰ ਕਿਹੜਾ ਬਈ ਸਿਆਸਤਦਾਨ ਆ ਜਾਂ ਮੈਂ ਸਿਆਸਤਦਾਨ? ਮੈਂ ਤਾਂ ਰਾਜੀ ਬਾਜੀ ਆਪਣੇ ਕਬੀਲੇ ਦਾ ਪੁੱਛਦਾ, ਤੈਨੂੰ ਉਹਨੂੰ ਪੁੱਛਣਾ ਤੂੰ ਆਪਣੇ ਕਬੀਲੇ ਦਾ। ਤੂੰ ਹੁਕੂਮਤ ਤੋਂ ਕਿਉਂ ਡਰਦਾ? ਉਹ ਜਾਂ ਤਾਂ ਘਰੋਂ ਮਾੜਾ, ਉਹਨਾਂ ਦੀ ਵੈਲਿਊ ਨਹੀਂ ਹੈ। ਮੈਂ ਸਮਝ ਗਿਆ ਬਾਬਾ ਜੀ ਉਧਰੋਂ ਵੀਜ਼ੇ ਮੁਸ਼ਕਲ ਮਿਲਦੇ ਨੇ ਸਾਡੇ ਨੂੰ, ਫਿਰ ਵੀ ਕੋਈ ਮਤਲਬ ਮਿਲ ਜਾਂਦਾ, ਤੁਹਾਨੂੰ ਨਹੀਂ ਮਿਲਣ ਦੇ ਬਹੁਤ ਮੁਸ਼ਕਲ ਹੈ। ਜੇ ਤੁਸੀਂ 100 ਸਾਲ ਦੇ ਹੋ ਗਏ, ਤੁਸੀਂ ਜਾ ਕੇ ਕਿਹੜਾ ਧਮਾਕਾ ਉੱਥੇ ਕਰ ਲੈਣਾ? ਜਾਣਾ ਤਾਂ ਆਪਣੀ ਜੰਮਣ ਭੋਜਨ ਵੇਖਣ ਨਾ। ਤੁਸੀਂ ਕੀ ਜੰਮਣੇ ਭੋਈ ਦੇਖਣ ਕਾਹਦਾ ਜਾਣਾ। ਖਤਰਾ ਤੁਹਾਡੇ ਤੋਂ? ਮੈਨੂੰ ਤਾਂ ਚਾਹੀਦਾ ਹਕੂਮਤਾਂ ਨੂੰ ਜਿਹੜਾ ਨਾ ਕੋਈ, ਮੈਨੂੰ ਤਾਂ ਕੋਈ ਖਤਰਾ ਨਹੀਂ ਹੋ। ਮੈਂ ਹਕੂਮਤ ਦੀ ਗੱਲ ਕਰਨਾ, ਹਕੂਮਤਾਂ ਨੂੰ ਕਾਹਦਾ ਤੁਹਾਡੇ ਤੋਂ ਖਤਰਾ ਹੈ? ਬਾਬਿਆਂ ਤੋਂ ਤੁਹਾਨੂੰ ਕਿਹੜਾ ਪਈ ਕਿ ਪਿੰਡ ਮੈਂ ਵੇਖ ਲਾਂ ਕਿਸ ਤਰ੍ਹਾਂ ਇੱਕ ਦਫਾ ਜੰਮਣ ਭੋਏ ਆਪਣੀ। ਹਾਂਜੀ ਤੇ ਬਾਬਾ ਜੀ ਕਿਹੜੀ ਸ਼ੈ ਮੈਂ ਤੜਪ ਜਿਹੜੀ ਤੁਹਾਨੂੰ ਹਜੇ ਵੀ ਨਹੀਂ ਭੁੱਲਦੀ ਪਈ ਉਧਰ ਜਾਣ ਦੀ? ਮੈਂ ਉਹਨੂੰ ਆਖਿਆ, ਮੈਂ ਕਿਹਾ ਤੂੰ ਮੈਨੂੰ ਦੱਸੀ ਨੇ ਤੁਹਾਡੀ ਜ਼ਮੀਨ ਕਿੱਥੇ ਆ? ਮੈਂ ਤੈਨੂੰ ਜਾਣਾ। ਮੈਂ ਕਿਹਾ ਇਸ ਪਾਸੇ ਸਨਾਣਾ ਆ ਨਾ, ਉਹਦੇ ਨਾਲ ਉਰਲੇ ਪਾਸੇ ਪੱਠਾ ਆ। ਪੱਠੇ ਦੇ ਪੱਠਾ ਨੀਵੇਂ ਥਾਂ ਤੇ ਆ, ਤੁਹਾਡੀਆਂ ਪੈਲੀਆਂ ਉੱਚੇ ਥਾਂ ਤੇ। ਉੱਥੋਂ ਅਸੀਂ ਖਰਬੂਜੇ ਲੈ ਸਕੇ। ਤੇ ਤੁਹਾਡਾ 3 ਪੈਲੀਆਂ ਹਟਮਾ ਖੂਹ ਆ, ਅੱਗੇ ਤੁਹਾਡੇ ਖੂਹ ਤੇ ਫਲਾਣੇ ਕੂਕਿਆਂ ਦਾ ਖੂਹ ਆ, ਉਸ ਤੋਂ ਅੱਗੇ ਛੰਭ ਵਾ, ਉਸ ਤੋਂ ਅੱਗੇ ਬਈ ਆ। ਕਹਿੰਦਾ ਤਾਇਆ ਬੜਾ ਜੇਨ। ਮੈਂ ਕਿਹਾ ਮੈਂ ਅਮੀਰਾ ਜੀ ਦੇ ਪਦਰੇ, ਉਹ ਕਹਿੰਦਾ ਮਹਾਨੀ ਵਾਲੇ ਪੁਲ ਦੇ ਨਾਲ ਵਾ। ਮੈਂ ਕਿਹਾ ਮੈਨੂੰ ਕੋਈ ਚਹਿ ਨਹੀਂ ਭੁੱਲੀ, ਸਾਰਿਆਂ ਦੇ ਨਾਂ ਯਾਦ ਆ, ਪਿੰਡ ਵਾਲਿਆਂ ਦੇ ਕੱਲੇ ਕੱਲੇ ਦੇ ਯਾਦ ਆ, ਕੱਲੇ ਕੱਲੇ ਘਰ ਦਾ ਪਤਾ। ਉਹ ਤੇ ਹੈ ਹੀ ਨਹੀਂ ਹੁਣ, ਉਹ ਤੇ ਮਰ ਗਏ ਨਾ। ਉਹਨਾਂ ਦੀ ਔਲਾਦ ਉਹਨਾਂ ਦੀ ਹੈਗੀ ਹੈ। ਉਹਨਾਂ ਦੀ ਜਿਸ ਤਰ੍ਹਾਂ ਆਹ ਔਲਾਦ ਵਾ, ਇਸ ਤਰ੍ਹਾਂ ਇਹਨਾਂ ਨੂੰ ਕੀ ਸਾਡੇ ਕਦਰ ਦਾ ਪਤਾ? ਉਹ ਸਾਨੂੰ ਪਛਾਣਨ ਵਾਲੇ ਤੇ ਮਰ ਗਏ ਆ। ਉਧਰ ਇੰਡੀਆ ਚ ਇੱਧਰ ਆਏ ਤਾਂ ਹਜੇ ਤੱਕ ਨਹੀਂ ਆਪਣਾ ਘਰ ਭੁੱਲਦਾ। ਸਾਡੇ ਪਛਾਣਨ ਵਾਲੇ ਤਾਂ ਮਰ ਚੁੱਕੇ ਨੇ। ਲੇਕਿਨ ਮੈਂ ਬੜੀ ਕੋਸ਼ਿਸ਼ ਕੀਤੀ। ਗੁਲਬਰਗ ਵੀ ਗਏ ਆ, ਕਿ ਕਿਸ ਤਰ੍ਹਾਂ ਮੇਰਾ ਵੀਜ਼ਾ ਲੱਗ ਗਿਆ, ਮੈਂ ਚੱਲ ਵੀਜ਼ਾ ਲੱਗ ਜਾਏ। ਮਰਨ ਤੋਂ ਪਹਿਲਾਂ ਇੱਕ ਦਫਾ ਵੇਖਣਾ ਲਾਜ਼ਮੀ ਤੇ ਬਾਰਡਰ ਤੇ ਵੀ ਗਏ ਅਸੀਂ, ਇਹ ਵੀ ਨਾ ਆਖਿਓ, ਬਾਰਡਰ ਤੇ ਵੀ ਜਾਇਆ। ਲੇਕਿਨ ਸਾਡਾ ਵੀਜ਼ਾ ਉੱਥੇ ਵੀ ਨਹੀਂ ਲੱਗਾ। ਉਹਨਾਂ ਆਖਿਆ ਇਸਲਾਮਾਬਾਦ ਜਾਓ। ਇਸਲਾਮਾਬਾਦ ਗਏ। ਉਹਨਾਂ ਜਦ ਸੀ ਪਹਾੜਾਂ ਦੇ ਵਿੱਚ ਹੋਰ ਕੋਈ ਸ਼ਹਿਰ ਨਹੀਂ ਜਾਂਦੀ, ਉਹ ਬੱਸਾਂ ਜਾਂਦੀਆਂ, ਰਕਸ਼ੇ ਨਹੀਂ ਜਾਂਦੇ। ਉਹ ਜਾਂਦੇ ਨੂੰ 3000 ਟੋਕਨ ਨਾ ਦਿਓ ਤੇ ਅੰਦਰ ਜਾਓ। ਫਿਰ ਉਹਨੇ ਜਾਂਦੇ ਨੂੰ ਮੈਂ ਬੜੀ ਪਿਆਰੀ ਦਰਖਾਸਤ ਵਿੱਚ ਲਿਖੀ ਸੀਗੀ ਕਿ ਕਿਸੇ ਕਿਸਮ ਦੀ ਗਲਤੀ ਵੀ ਹੈ ਨਾ ਤੇ ਮਾਫ ਫਰਮਾ ਕੇ ਕਬੂਲ ਕਰ ਲਓ। ਸਾਡਾ ਹੋਰ ਕੋਈ ਨਹੀਂ। ਮੈਂ ਦੇਖਣਾ ਚਾਹੁੰਦਾ ਪਿੰਡ ਆਪਣਾ, ਮੈਂ ਆਪਣਾ ਵਤਨ ਦੇਖਣਾ ਚਾਹੁੰਦਾ, ਘਰ-ਬਾਰ ਦੇਖਣਾ ਚਾਹੁੰਦਾ। ਉਹਨਾਂ ਨੂੰ ਮੈਂ ਇਹ ਲਿਖਿਆ ਸੀ ਬੜੀ ਤਾਰੀਫ ਨਾਲ। ਇੱਥੋਂ ਸਟਾਂਪ ਫਰੋਜ਼ ਕੋਲ ਮੈਂ ਲਿਖਵਾਈ ਸੀ ਦਰਖਾਸਤ। ਤੇ ਬਾਬਾ ਵੀਡੀਓ ਤੇ ਵੇਖ ਲੈ, ਵੀਡੀਓ ਤੇ ਵੇਖਿਆ ਨਹੀਂ ਗੁਜ਼ਾਰਾ ਹੋਣਾ। ਹਾਂ, ਵੀਡੀਓ ਉੱਤੇ ਤੈਨੂੰ ਪਿੰਡ 'ਚ ਵਹਾ ਦੇਣ ਤੇ ਜਾ ਕੇ ਵੇਖਣਾ ਲਾਜ਼ਮਾ, ਉੱਥੇ ਪਹੁੰਚ ਕੇ ਵੇਖਣਾ। ਉਹ ਵੀਡੀਓ ਤੇ ਕਈ ਵਾਰੀ ਦਿਖਾ ਲਿਆ ਉਹਨਾਂ ਨੇ, ਭਾਈ ਬੈਟਰੀ ਲੋ ਹੀ। ਕਈ ਵਾਰੀ ਪਿੰਡ ਹੋਰ ਕੁਝ ਨਹੀਂ ਹੁੰਦਾ ਬੈਟਰੂ ਨੂੰ, ਸਿਰਫ ਖਾਸ ਸੀਗੀ ਜਾਣ ਦੀ, ਦੇਖਣ ਦੀ। ਅੱਛਾ ਬਾਬਾ, ਆਖਰ ਤੈਨੂੰ ਇਹ ਦੱਸ, ਅਗਰ ਤੇਰਾ ਵੀਜ਼ਾ ਲੱਗ ਜਾਵੇ, ਹਾਂ, ਤੈਨੂੰ ਲੈ ਜਾਈਏ ਵਾਗੇ ਬਾਰਡਰ, ਅਸੀਂ ਨਾਲ ਤੇਰੇ ਜਾਈਏ, ਤੈਨੂੰ ਅਟਾਰੀ ਜਾ ਕੇ ਛੱਡ ਦਈਏ, ਅਸੀਂ ਪਿੱਛੇ ਆ ਜਾਈਏ, ਉੱਥੋਂ ਪੁੱਛਿਓ ਬਗੈਰ ਤੂੰ ਆਪਣੇ ਪਿੰਡ ਹੁਣ ਜਾ ਸਕਣਾ 80 ਸਾਲ ਬਾਅਦ? ਮੈਂ ਇਕੱਲਾ ਹੀ ਜਾ ਸਕਦਾ, ਪੁੱਛਣਾ ਨਹੀਂ ਕਿਸੇ ਨੂੰ? ਨਾ ਕਿਸੇ ਨੂੰ ਨਹੀਂ ਪੁੱਛ ਸਕਦਾ। ਵਾਹ ਬਾਬਾ, ਤੈਨੂੰ ਭੁੱਲਦੇ ਨਹੀਂ ਵੀ ਆਪਣਾ ਪਿੰਡ? ਨਾ ਨਾ, ਕਦੀ ਵੀ ਨਹੀਂ ਹੋ ਸਕਦਾ ਮੈਂ ਭੁੱਲ ਜਾਵਾਂ। ਬਾਬਾ ਕਿੰਨੀ ਦਫਾ ਯਾਦ ਆਉਂਦਾ ਪਿੰਡ ਦਿਹਾੜੀ 'ਚ? 24 ਘੰਟੇ ਹੀ ਰਹਿੰਦਾ ਯਾਦ। ਹੁਣ ਦਿਲ ਖਲੋ ਗਿਆ। ਉਹ ਜਿਹੜਾ ਸਾਡਾ ਰਿਸ਼ਤੇਦਾਰ ਉਹ ਕੋਸ਼ਿਸ਼ ਨਹੀਂ ਕਰਦਾ। ਰਾਤੀ ਵੀ ਮੈਂ ਪੋਤੇ ਨੂੰ ਆਖਿਆ, ਮੈਂ ਕਿਹਾ ਉਹਨੂੰ ਬੰਦੇ ਦੇ ਪੁੱਤ ਨੂੰ ਬੁਲਾ, ਬਾਬੇ ਨੂੰ ਭੇਜੀਆਂ ਉਹਨੂੰ ਬੁਲਾ। ਮੈਂ ਉਹਨੂੰ ਆਖਾਂ ਕੀ ਤੈਨੂੰ ਭਾਰ ਵਾ, ਕਾਹਤੋਂ ਡਰਦਾ ਆ? ਤੂੰ ਕਿਉਂ ਨਹੀਂ ਲਿਖਾਉਂਦਾ 5-7 ਨਾਂ ਸਾਡੇ ਕੋਲੋਂ ਲਿਖ, ਮੈਂ ਤੈਨੂੰ ਦੱਸਣਾ। ਇਹਨੇ ਮੁੰਡੇ ਨੇ ਕਹਿੰਦਾ ਮੈਂ ਹੁਣੇ ਕਰਾਉਣਾ ਤੇਰੇ ਗੱਲ। ਉਹਨੇ ਕਰਾਈ ਨਹੀਂ ਰਾਤੀ ਪੋਤੇ ਨੇ। ਬਲਾਲ ਨੇ ਕਰਾਈ ਨਹੀਂ। ਹਾਂ, ਬਲਾਲ ਨੇ ਕਰਾਈ ਨਹੀਂ ਮੇਰੀ ਗੱਲ। ਤੁਹਾਨੂੰ ਚਿੱਤਰ ਫੇਰਨਾ ਸੀ। ਮੋਬਾਈਲ ਹੀ ਕੋਲ ਆਪਣੇ ਲੈਗ ਟੱਚ ਮੋਬਾਈਲ ਨਾ ਮੇਰੇ ਖਰਾਬ ਹੋਇਆ, ਇਹਦੇ ਬਟਨ ਕੰਮ ਨਹੀਂ ਕਰਦੇ। ਆਪਣਾ ਪਿੰਡ ਵਾਲਿਆਂ ਨੂੰ ਤਾਂ ਸਹੀ ਮੇਰੇ ਕੋਲ ਮੋਬਾਈਲ ਹੈ। ਸਰਦਾਰ ਬੜੇ ਬੜੇ ਚਾਹੀਏ ਨੇ ਜਿਹੜੇ ਮਰ ਗਏ ਨਾ, ਉਹਨਾਂ ਦੇ ਔਲਾਦ ਨੂੰ ਪਿੰਡ ਨਾਮ ਵੀ ਤੁਹਾਨੂੰ ਜਾਣਦੇ, ਉਸ ਪਿੰਡ ਵਾਲਿਆਂ ਤੁਹਾਨੂੰ ਆਪਣੀ ਵੀਡੀਓ ਬਹਾਣੀ ਵੀ ਆ। ਮੈਂ ਨਾ ਸਾਰਾ ਜਿੰਨਾ ਪਿੰਡ ਆ ਨਾ, ਸਾਰੇ ਕੱਲੇ ਕੱਲੇ ਘਰ ਨੂੰ ਮੈਂ ਜਾਣਨਾ। ਕੋਈ ਮੇਰੇ ਕੋਲ ਭੁੱਲਿਆ ਨਹੀਂ ਵਾ ਫਲਾਣੇ ਦਾ ਘਰ ਆ, ਫਲਾਣੇ ਦਾ। ਉਹਦੇ ਲਈ ਮੈਂ ਸਿੱਖ ਨਹੀਂ ਸੀ ਸਦਾਉਂਦੇ, ਜੱਟ ਸਦਾਉਂਦੇ ਸੀਗੇ। ਉਹੀ ਢੋਲਣੇ ਤੇ ਉਹੀ ਪਾਲਣੇ। ਮੈਂ ਇਹ ਵੀ ਗੱਲ ਕੀਤੀ ਆ, ਮੈਂ ਕਿਹਾ ਅੱਜ ਸਿੰਘ ਬਣ ਗਿਆ ਤੁਸੀਂ। ਬਾਬਾ ਪਿੰਡ ਦੀ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜੀ ਚੀਜ਼ ਯਾਦ ਆਉਂਦੀ ਹੈ? ਮੁਹੱਬਤ ਸਾਨੂੰ ਪਿੰਡ ਦੀ ਹੁੰਦੀ ਆ। ਸਭ ਤੋਂ ਜ਼ਿਆਦਾ ਉਹਨਾਂ ਨੇ ਦੇਖਣ ਦੀ ਖਾਸ ਵਾ, ਉਹਨਾਂ ਦੀ ਔਲਾਦ ਦੇਖਣ ਦੀ ਖਾਸ ਵਾ, ਉਹਨਾਂ ਦੀ ਔਲਾਦ ਦੇਖਣ ਦੀ ਖਾਸ ਆ ਮੈਨੂੰ। ਉਹਨਾਂ ਦੀ ਔਲਾਦ ਜਿਹੜੀ ਆ ਮੈਂ ਦੇਖ ਲਵਾਂ।
ਉਹਨਾਂ ਦੀ ਇਲਾਜ ਜਿਹੜੀ ਹੈ ਨਾ, ਮੈਂ ਦੇਖ ਲਾ ਉਹਨਾਂ ਦੇ ਘਰਾਂ 'ਚ ਪਲਿਆ ਆ, ਮੈਂ ਉਹਨਾਂ ਦੇ ਘਰਾਂ ਦੇ ਵਿੱਚ ਮੈਂ ਪਲਿਆ ਆ, ਜਿਸ ਵਾਸਤੇ ਮੈਨੂੰ ਯਾਦ ਆਉਂਦੀ ਆ। ਉਹਨਾਂ ਦਾ ਆਸਾਨ ਨੇ ਤੁਹਾਡੇ ਤੇ, ਫਿਰ ਤੁਹਾਨੂੰ ਨਾ ਪਾਲਿਆ। ਹਾਂ, ਉਹਨਾਂ ਨੇ ਪਾਲਿਆ ਸਾਨੂੰ। ਅਸੀਂ ਪਾਣੀ ਵੀ ਉਹਨਾਂ ਦਾ ਲਾਉਂਦੇ ਰਹੇ, ਮਕਈ ਵੀ ਗੋੜਦਾ ਰਿਹਾ ਮੈਂ, ਖੂਹ ਵੀ ਚਲਾਉਂਦਾ ਰਿਹਾ ਮੈਂ। ਬਾਬਾ ਕਿਹੜਾ ਕੁਛ ਉਦੋਂ ਤੂੰ 20 ਸਾਲ ਦਾ ਸਾਂ। ਹੁਣ ਤਾਂ ਸਾਰਾ ਕੁਝ ਯਾਦ ਹੈ। ਉਹ ਖੜਨ ਕਰ ਲੈਂਦਾ ਤੁਹਾਨੂੰ ਉਹ ਯਾਰ ਪੀਓ ਪਾਣੀ, ਅਜੇ ਸਰਦਾਰ ਨੂੰ ਪਿੰਨੇ ਪਿੰਨੇ ਇਹਨੂੰ ਨਹੀਂ ਛੋੜ। ਬਾਅਦ ਇਹ ਪਿੱਟ ਚੱਲਿਆ। ਪਹਿਲੇ ਆ ਭਾਜੀ, ਉਹ ਵਿੱਚ ਨਹੀਂ ਵਿੱਚ ਕੁਛ ਨਹੀਂ ਹੁੰਦਾ। ਜਾਨੀ ਜੇ ਤੁਸੀਂ ਰੱਖੋ ਨਾ ਭਾਜੀ, ਉਹ ਮਹਿਮਾਨ ਪੀਲਾ, ਉਹ ਪਿੰਨੇ ਸਰਦਾਰ ਪੀਣ ਗਿਆ ਸੀ ਤੁਹਾਡੇ। ਮਰਦੇ ਨਹੀਂ, ਤੁਸੀਂ ਪੀ ਲਓ। ਉਹ ਨਹੀਂ ਬਾਬਾ ਜੀ, ਮਰਨਾ ਕਾਹਤੇ ਅਸੀਂ ਮਰਦੇ ਨਹੀਂ ਹੋ, ਅਸੀਂ ਵੀ ਤੁਹਾਡੇ ਘਰਾਂ ਚੋਂ ਖਾਂਦੇ ਹੀ ਰਹੇ ਹੁਣ। ਬਾਬਾ ਕਹਿੰਦਾ ਸਰਦਾਰ ਨੂੰ ਕਹਿਣ ਡਿਆ, ਉਹ ਬੈਠਾ ਹੈ ਪੀ ਲੈ। ਉਹਨੂੰ ਕਹਿਣ ਡਿਆ ਭਾਜੀ ਮੈਂ ਬਾਅਦ ਪੀਣਾ। ਆਖਿਆ ਮੇਰੀ ਵਿੱਚੋਂ ਵੀਡੀਓ ਯਾਰ ਰਿਕਾਰਡਿੰਗ ਹੋਣ ਡਈ ਬਾਬਾ ਜੀ, ਕਿੰਨੇ ਡੇ ਤੁਸੀਂ? ਪੀ ਲੈਗਾ ਪਰਾਂ ਰੱਖ। ਅੱਛਾ, ਕਮਾਲ ਹੋ ਗਈ ਯਾਰ, ਤੁਸੀਂ ਕੋਈ ਬੰਦਾ ਵੀ ਪਾਣੀ ਨਹੀਂ ਪੀ ਰਿਹਾ। ਬਾਬੇ ਦੀ ਇੱਕ ਗੱਲ ਮੇਰੇ ਦਿਲ ਤੇ ਲੱਗੀ, ਨਾਜ਼ਰੀਨ ਵੇਖੋ ਬਾਬੇ ਨੇ ਕੀ ਭਲਾ ਬੋਲਿਆ। ਬਾਬਾ ਕਹਿ ਰਿਹਾ ਸਰਦਾਰ ਨੂੰ ਕਿ ਪੀ ਕੋਨੀ ਵਿੱਚ ਕੁਛ ਪਾਈ, ਅਸੀਂ ਤੁਹਾਡੇ ਘਰੋਂ ਖਾਂਦੇ ਰਹੇ, ਤੁਹਾਡੇ ਘਰ ਪਲੇ ਆ। ਇਹਨੇ ਸਰਦਾਰਾਂ ਦੀ ਗੱਲ ਕਰਦਾ ਪਿਆ। ਹਾਂ, ਮੈਂ ਸੱਚ ਕਹਿਣਾ, ਅਸੀਂ ਇਹਨਾਂ ਦੇ ਘਰਾਂ 'ਚ ਪਲੇ ਆ। ਇਹਨਾਂ ਦੀਆਂ ਵੱਡੀਆਂ ਨੇ ਸਾਨੂੰ ਪਾਲਿਆ ਆ, ਇਹਨਾਂ ਦੇ ਵੱਡਿਆਂ ਨੇ, ਇਹਨਾਂ ਦੀਆਂ ਮਾਵਾਂ ਨੇ ਸਾਨੂੰ ਪਾਲਿਆ ਆ। ਚਲੋ ਉਸ ਲਈ ਫਰਕ ਨਹੀਂ ਸੀ ਰੱਖਦੇ ਹੁੰਦੇ ਸਾਡੇ ਤੇ। ਮੇਰਾ ਜਿਹੜਾ ਦਾਦਾ ਸੀਗਾ ਨਾ, ਦਾਦਾ ਮੇਰਾ, ਉਹਦਾ ਵੀ ਪਿਓ ਜਿਹੜਾ ਸੀ, ਉਹ ਵੀ ਉਸੇ ਘਰਾਂ ਦਾ ਸੀਗਾ ਖਾਦਮ। ਉਹਨੇ ਹੀ ਘਰਾਂ ਦਾ ਬਾਰੇ ਸਦਾਉਂਦੇ, ਬੋਲੇ ਸਦਾਉਂਦੇ ਆ। ਬੌਰੇ ਬੋਲੇ ਬੋਲੇ ਅੱਛਾ, ਬੋਲੇ ਬੋਲੇ ਹਲਵਾ ਉਹਨਾਂ ਦੀ। ਅੱਛਾ ਅੱਛਾ। ਉਹ ਉਹਨਾਂ ਦੇ ਉਹਦਾ ਨਾਮ ਸੀਗਾ ਬਸਣ, ਪਰਦਾਦਾ ਜਿਹੜਾ ਆ। ਪਰਦਾਦੇ ਦਾ ਗਾਂ ਹੋਇਆ 4 ਬੇਟੇ, ਇੱਕ ਮੰਦਾ ਹੋਇਆ, ਇੱਕ ਪੁੰਨੂ ਹੋਇਆ, ਇੱਕ ਸੂਬਾ ਹੋਇਆ, ਇੱਕ ਫੱਤੂ ਹੋਇਆ। 4 ਹੋਏ। ਅਸੀਂ 4 ਦੀ ਔਲਾਦ ਵਾਂ। ਇਹ ਪਾਖੜਿਆਂ ਨੇ ਚ ਉੱਠ ਕੇ ਗਏ ਆ, ਉੱਥੇ ਲਾਗੇ ਕਿਲੋਮੀਟਰ ਤੇ ਪਾਖੜਿਆਣਾ। ਉੱਥੋਂ ਬਸਣ ਜਿਹੜਾ ਸੀ ਉੱਥੇ ਚਲੇ ਗਿਆ। ਨਗੀਨੇ ਦਾ ਮੁੰਡਾ ਆ, ਨਗੀਨੇ ਦੀ ਉਹ ਵੀ ਔਲਾਦ ਆ ਜਿਹੜੀ ਉੱਥੇ ਬੈਠੀ ਆ। ਇੱਕ ਮੁੰਡਾ ਲਿਖਾ ਲਿਆ, ਲੰਬੜਾ ਨੇ ਰੱਖ ਲਿਆ ਸੀਗਾ। ਇੱਕ ਮੁੰਡਾ ਲੰਬੜਾ ਨੇ ਰੱਖ ਲਿਆ, ਉਹਦਾ ਨਾਂ ਸੀ ਜਾਲਾ। ਹੁਣ ਉਹਦਾ ਨਾਂ ਰੱਖਿਆ ਫਿਰ ਇਹਨਾਂ ਨੇ ਜਮਾਲਦੀਨ। ਨਹੀਂ ਕਿਹੜੇ ਨੰਬਰ ਰੱਖਿਆ? ਮੁਸਲਮਾਨ ਨੰਬਰ ਰੱਖਿਆ ਉਹਨਾਂ ਸਿੱਖਾਂ ਨੇ, ਲੰਬੜਾ ਨੇ। ਅੱਛਾ, ਉਹਨਾਂ ਨੇ ਲੁਕੋ ਲਿਆ ਸੀ ਜਦੋਂ ਉੱਠੇ। ਤੇ ਉਹਨੂੰ ਸਿੱਖ ਨਹੀਂ ਬਣਾਇਆ ਉਹਨਾਂ ਨੇ? ਨਹੀਂ, ਮੁਸਲਮਾਨ ਰਹਿਣ ਦਿੱਤਾ। ਮੁਸਲਮਾਨ। ਉਹਨਾਂ ਨੇ ਸ਼ਾਦੀ ਕੀਤੀ ਪਾਲ ਕੇ ਅੱਛਾ। ਸਾਡੇ ਕੁਣਬੇ ਵਿੱਚ, ਸਾਡੇ ਕੁਣਬੇ ਚ ਕੀਤੀ ਉਹਨਾਂ ਨੇ ਸ਼ਾਦੀ। ਸਾਡੇ ਕੁਣਬੇ ਵਿੱਚ ਉਹਨਾਂ ਨੇ ਸ਼ਾਦੀ ਕੀਤੀ ਆ। ਤੇ ਫਿਰ ਬੱਚੇ ਵਾਲੇ ਹੋਏ, ਉਹ ਮਰ ਗਿਆ ਆ। ਗਾਂ ਉਹਦੇ ਪੋਤੇ ਆ, ਤੁਹਾਡੇ ਵਾਂਗੂ ਜਵਾਨ ਪੋਤੇ ਜਿਹੜੇ ਆ। ਅੱਛਾ, ਪੋਤੇ ਜਿਹੜੇ ਆ ਉਹ ਤੁਹਾਡੇ ਵਾਂਗੂ 11 ਮਿੰਟ ਬਣ ਗਏ ਜਵਾਨ ਆ ਉਹਨਾਂ ਦੇ। ਹਾਂਜੀ, ਉਹ ਪੋਤਾ ਸਾਡੀ ਗੱਲ ਨਹੀਂ ਸੁਣ ਰਿਹਾ। ਬਾਬਾ ਜੀ ਤੁਸੀਂ ਇੱਥੇ ਹੁਣ ਤੁਸੀਂ ਰਿਕੁਐਸਟ ਕਰੋ ਨਾ ਆਪਣੀ ਹਕੂਮਤ ਅੱਗੇ ਵੀ, ਉਧਰ ਹੀ ਮੋਦੀ ਵਾਲਾ ਵੀ ਸਾਨੂੰ ਉਧਰੋਂ ਕੱਢ ਕੇ ਹੁਣ ਸਾਨੂੰ ਉਧਰ ਆਉਣ ਕਿਉਂ ਨਹੀਂ ਦੇਣ ਡੇ? ਹਾਂ, ਉੱਥੇ ਮੋਦੀ ਅੱਗੇ ਵੀ, ਉਧਰ ਵਾਲੇ ਇੰਡੀਆ ਨੂੰ ਤੇ ਆਪਣੀ ਵੀ ਜਿਹੜੀ ਹੈ ਸਰਕਾਰ ਇਹਨਾਂ ਕੇ ਰਿਕੁਐਸਟ ਕਰੋ ਨਾ ਕਿ ਸਾਨੂੰ ਉੱਥੋਂ ਕੱਢ ਦਿੱਤਾ ਅਜਾੜੇ ਪਾ ਕੇ। ਹੁਣ ਸਾਨੂੰ ਆਪਣਾ ਉੱਥੇ ਵਤਨ ਤੇ ਇੱਕ ਦਫਾ ਮਰਨ ਤੋਂ ਪਹਿਲਾਂ ਵੇਖ ਲੈਂਦੇ ਕਬੋ ਬੱਚੇ ਦੇ। ਮੇਰੀ ਸਮਝ ਨਹੀਂ। ਮੈਂ ਨਾ ਦੋਵਾਂ ਸਰਕਾਰਾਂ ਨੂੰ ਤੁਸੀਂ ਕਹੋ ਨਾ, ਇੰਡੀਆ ਨੂੰ ਵੀ ਪਾਕਿਸਤਾਨ ਨੂੰ ਵੀ, ਸਰਕਾਰ ਨੂੰ ਇਹਨਾਂ ਦੀ ਬੇਨਤੀ ਕਰੋ ਕਿ ਸਾਨੂੰ ਜਾਣ ਦਿੱਤਾ ਜਾਏ। ਇੱਕ ਦਫਾ ਮਰਨ ਤੋਂ ਪਹਿਲਾਂ ਮੈਨੂੰ ਮੇਰਾ ਪਿੰਡ ਵੇਖ ਲੈਣ ਦਿੱਤਾ, ਮੈਨੂੰ ਉੱਥੋਂ ਕੱਢ ਦੇ ਦਿੱਤਾ ਸਾਨੂੰ ਤੂੰ। ਔਰ ਮੈਨੂੰ ਇੱਕ ਵਾਰੀ ਪਿੰਡ ਵੇਖ ਲੈਣ ਦਿਓ ਸਰਦਾਰ ਸਾਹਿਬ। ਮੈਂ ਹੋਰ ਕੁਝ ਨਹੀਂ ਚਾਹੁੰਦਾ, ਮੈਂ ਕੋਈ ਸਿਆਸਤਦਾਨ ਬੰਦਾ ਨਹੀਂ ਹੈਗਾ। ਮੈਂ ਮਿਲਣਾ ਚਾਹੁੰਦਾ, ਮੈਂ ਦੇਖਣਾ ਚਾਹੁੰਦਾ ਆਪਣਾ ਪਿੰਡ। ਦੋਵਾਂ ਸਰਕਾਰਾਂ ਨੂੰ ਕਹੋ ਨਾ। ਦੋਵਾਂ ਸਰਦਾਰਾਂ ਨੂੰ ਮੈਂ ਕਹਿ ਰਿਹਾ, ਸਰਕਾਰਾਂ ਨੂੰ, ਹਕੂਮਤਾਂ ਨੂੰ, ਦੋਵਾਂ ਸਰਕਾਰਾਂ ਨੂੰ, ਪਾਕਿਸਤਾਨ ਵਾਲਿਆਂ ਨੂੰ, ਇੰਡੀਆ ਵਾਲਿਆਂ ਨੂੰ ਵੀ ਮੈਂ ਕਹਿ ਰਿਹਾ ਆ, ਇਹ ਮੇਰਾ ਜਿਹੜਾ ਆਰਜੂ ਮਨਜ਼ੂਰ ਕਰ ਲੈਣ, ਮੇਰਾ ਵੀਜ਼ਾ ਲਾ ਦੇਣ। ਮੇਰੇ ਕੋਲ ਕਾਗਜ਼ ਸਾਰੇ ਬਣੇ ਆ, MNA ਦੇ ਵੀ ਦਸਤਖਤ ਹੋਏ ਆ, ਸਕੂਲਾਂ ਦੇ ਵੀ ਹੋਏ ਆ। ਜਿਹੜੇ ਕਾਗਜ਼ ਮੇਰੇ ਕੋਲ ਉਧਰੋਂ ਆਏ ਆ, MNA ਜਿਹੜਾ ਉਧਰ ਲਾ ਨਾ, ਉਹਦੇ ਵੀ ਮੁਹਰ ਲੱਗੀ ਆ। ਮੈਂ ਇੱਥੋਂ ਥਾਣੇ ਚੋਂ ਵੀ ਹੋਏ, ਜ਼ਿਲ੍ਹੇ ਚੋਂ ਵੀ ਹੋਇਆ, ਇੱਥੋਂ ਪਾਕਿਸਤਾਨ ਚੋਂ ਵੀ, ਇੱਥੋਂ ਵੀ ਇਜਾਜ਼ਤ ਮਿਲੀ ਮੈਨੂੰ। ਠੀਕ ਹੈ ਬਾਬਾ ਜੀ, ਤੁਹਾਡੀ ਜਿਹੜੀ ਗੱਲ ਕੌਣ ਸਰਦਾਰੋ, ਤੁਸੀਂ ਸਾਰੀ ਬਾਬਾ ਜੀ ਦੀ ਗੱਲ ਸੁਣ ਲਈ। ਤਾਂ ਪਹਿਲਾਂ ਵੀ ਇੰਟਰਵਿਊ ਅਸੀਂ ਕੀਤਾ ਮੁਕੰਮਲ, ਅੱਜ ਤੇ ਮਿਲਣਾ ਇਸੇ ਸਰਦਾਰਾਂ ਨੂੰ ਨਾਲ ਲੈ ਕੇ। ਸਰਦਾਰ ਕਹਿੰਦੇ ਅਸੀਂ ਬਾਬੇ ਨੂੰ ਇਸੇ ਨੂੰ ਮਿਲਣਾ ਤੇ ਹੋਰ ਤੇ ਕੋਈ, ਤੇ ਉਹ ਮਿਲਣ ਵਾਸਤੇ ਇਹਨਾਂ ਨੂੰ ਆਏ ਸੀ। ਵੀਡੀਓ ਤੁਹਾਨੂੰ ਜਿਹੜੀ ਹੈ ਉਮੀਦ ਹੈ ਅੱਛੀ ਲੱਗੇ। ਵੇਖੋ ਬਾਬਾ ਜਿਹੜਾ ਉਹਦੀ ਅੱਖਾਂ ਵਿੱਚ ਆਂਸੂ ਆ ਗਏ, ਜੋ ਪਿੰਡ ਦਾ ਪਿਛਲੇ ਦੇ ਨਾਂ ਲੈਂਦਾ। ਉਹਨਾਂ ਮੈਂ ਮਰਨ ਤੋਂ ਪਹਿਲਾਂ ਇੱਕ ਵਾਰ ਆਪਣਾ ਪਿੰਡ ਵੇਖਣਾ ਚਾਹੁੰਦਾ, ਚੜ੍ਹਦੇ ਪੰਜਾਬ ਵਾਲਾ। ਤੇ ਹਕੂਮਤਾਂ ਨੂੰ ਕਹਿ ਰਿਹਾ ਕਿ ਮੈਨੂੰ ਇੱਕ ਵਾਰ ਮਰਨ ਤੋਂ ਪਹਿਲਾਂ ਵੇਖ ਲੈਂਦੇ, ਮੈਂ ਕੀ ਕਰ ਲੈਣਾ ਉੱਥੇ ਜਾ ਕੇ। ਤੇ ਸਰਦਾਰਾਂ ਨੂੰ ਉਧਰ ਬੜਾ ਕਹਿ ਰਿਹਾ ਕਿ ਤੁਸੀਂ ਸਾਨੂੰ ਕੋਈ ਸਪਾਂਸਰਸ਼ਿਪ ਭੇਜ ਦੇਵੇ। ਚਲੋ ਵੀਜ਼ੇ ਖੁੱਲ੍ਹ ਜਾਣੇ, ਜਿਹੜਾ ਦੋਵਾਂ ਸਰਕਾਰਾਂ ਦਾ ਥੋੜਾ ਬਣਿਆ ਹੈ ਰੌਲਾ। ਆਸਾ ਦਾ ਵੀਜ਼ੇ ਖੁੱਲਣਗੇ, ਵੀਜ਼ੇ ਖੁੱਲਣ ਤੇ ਇਹਨਾਂ ਨੂੰ ਸ਼ਾਇਦ ਕੋਈ ਨਾ। ਮੈਂ ਨਾ ਬੜੀ ਹਕੂਮਤ ਦੀ ਮਿਹਰਬਾਨੀ ਹੈ ਜੇ ਮੇਰਾ ਵੀਜ਼ਾ ਲਾ ਦੇਵੇ।